जी तो अस्सलाम वालेकुम जी, कैसे हैं? उम्मीद करते हैं सारे वीर ठीक होवोगे। अज की जनाब बड़ी स्टोरी बेहतरीन है कि यारी चंगी थां ते लाई होवे ना ते ਉਹ फिर कम आ जाती। गल ध्यान नाल सुनिया तन सबक मिलेगा। कोई बंदा सी तो उसने जनाब दुध दी दुकान बनाई सी बाजार च। एक दिन रूटीन के मुताबिक जिमें वो दुकान खोलता सी, एक दिन जनाब उस दुकान खोली। दुकान जिमें खोली है तो जनाब इधरों एक बाबा अल्लाह का वली दरवेश बंदा आ जाता है। पैदल चलिया आंदा है तो उन सद के बाबे ਨੂੰ ਆਂਦਾ ਉਹ ਦੁਕਾਨਦਾਰ ਜਿਹੜਾ ਦੁੱਧ ਦਹੀਂ ਵਾਲੀ ਕਿਸ ਦੁਕਾਨ ਬਣਾਈ ਹੋਈ ਸੀ ਉਹਨੂੰ ਆਂਦਾ ਕਿ ਯਾਰ ਬਾਬਾ ਇੱਥੇ ਬਹਿ ਜਾ ਬੈਂਚ ਤੇ। ਉਸ ਜਨਾਬ ਦੁੱਧ ਦਹੀਂ ਵਾਲੇ ਨੇ ਜਨਾਬ ਇੱਕ ਸੋਹਣਾ ਪਿਆਲਾ ਜਿਹਾ ਬਣਾ ਕੇ ਦੁੱਧ ਗਰਮ ਕਰਕੇ ਉਸ ਬਾਬੇ ਦਰਵੇਸ਼ ਨੂੰ ਪੇਸ਼ ਕੀਤਾ ਕਿ ਬਾਬਾ ਜੀ ਦੁਆ ਕਰਿਆ ਜੇ ਕਿ ਮੇਰੀ ਦੁਕਾਨ ਦੀ ਗਾਹਕੀ ਕਿਹੜੀ ਚੰਗੀ ਚੱਲ ਜਾਵੇ, ਮਤਲਬ ਸਾਰੀ ਦਿਹਾੜ ਅੱਜ ਦਾ ਚੰਗਾ ਲੈ ਜਾਵੇ। ਉਸਨੇ ਜਨਾਬ ਦੁੱਧ ਪੀਤਾ, ਦੁਆ ਦਿੱਤੀ ਕਿ ਅੱਲਾ ਤੈਨੂੰ ਹੋਰ ਦੇਵੇ ਤੇ ਬਰਕਤ ਪਾਵੇ ਤੇਰੇ ਕਾਰੋਬਾਰ 'ਚ। ਤੇ ਬਾਬੇ ਦੇ ਦੁੱਧ ਪੀ ਕੇ ਅਗਾਂਹ ਟੁਰ ਪਏ। ਅਗਾਂਹ ਲੱਗੇ ਜਾਂਦੇ ਨੇ ਜਨਾਬ ਥੋੜਾ ਜਿਹਾ ਅਗਾਂਹ ਨਿਕਲੇ ਹੀ ਨੇ ਬਾਜ਼ਾਰ ਦੇ ਵਿੱਚੋਂ ਅੱਗੇ ਜਨਾਬ ਇੱਕ ਜੋੜਾ ਬੈਠਾ, ਇੱਕ ਆਸ਼ਿਕ ਬੈਠਾ ਆਪਣੀ ਮਸ਼ੂਕਾ ਦੇ ਨਾਲ ਜਨਾਬ ਪੌੜੀਆਂ ਤੇ। ਉੱਥੇ ਬੈਠੀ ਨੇ ਜਨਾਬ ਤੇ ਇੱਕ ਦਿਨ ਪਹਿਲਾਂ ਜਨਾਬ ਬਾਰਿਸ਼ ਹੋਈ ਸੀ, ਉਸ ਬਾਜ਼ਾਰ ਵਿੱਚ ਪਾਣੀ ਖਲਾਇਆ ਸੀ ਬਾਰਿਸ਼ ਦਾ। ਹੁਣ ਉਹ ਲੱਗਣ ਲੱਗਾ ਤੇ ਬਾਬੇ ਹੋਰਾਂ ਦੀ ਜੁੱਤੀ ਤਰੁੱਟੀ ਹੋਈ ਆਈ। ਬਾਬੇ ਜਿਸ ਟਾਈਮ ਲੱਗਣ ਲੱਗੇ ਨੇ ਉੱਥੋਂ ਤੇ ਉੱਥੋਂ ਪੈਰ ਸਲਿਪ ਹੋਇਆ ਬਾਬੇ ਦਾ ਤੇ ਬਾਬੇ ਹੋਰਾਂ ਦਾ ਜਿਹੜਾ ਪੈਰ ਦੇ ਨਾਲ ਚਿੱਕੜ ਲੱਗਾ ਨਾ ਉਹ ਉਹਦੀ ਮਸ਼ੂਕਾ ਦੇ ਉੱਤੇ ਪੈ ਗਿਆ। ਜਿਹੜੀ ਔਰਤ ਬੈਠੀ ਸੀ ਉਹ ਆਸ਼ਿਕ ਦੇ ਨਾਲ ਪੌੜੀਆਂ ਤੇ ਉਹਦੇ ਉੱਤੇ ਡਿੱਗ ਪਿਆ, ਉਹਦੇ ਉੱਤੇ ਪੈ ਗਿਆ, ਉਹਦੇ ਕੱਪੜੇ ਖਰਾਬ ਹੋ ਗਏ। ਤੋ ਕਿਹੜਾ ਆਸ਼ਿਕ ਸੀ ਉਹ ਗੁੱਸਾ ਕਰ ਗਿਆ, ਉਹਦੇ ਨਾਲ ਉੱਠਿਆ, ਉਹਨੂੰ ਦਸੀ ਇੱਕ ਚਪੇੜ ਲਾਈ ਜਨਾਬ, ਥੱਪੜ ਮਾਰਿਆ, ਇੱਕ ਦੋ ਥੱਪੜ ਮਾਰ ਕੇ ਜਨਾਬ ਉਹਨੂੰ ਆਂਦਾ ਤੂੰ ਅੰਨਾ ਹੋਇਆ ਤੇ ਗੁੱਸਾ ਕੀਤਾ ਉਹਨੂੰ। ਤੇ ਹੁਣ ਅੱਲਾ ਦਾ ਬੰਦਾ ਦਰਵੇਸ਼ ਜਨਾਬ ਉੱਤੋਂ ਵੇਖਣ ਲੱਗ ਪੈਂਦਾ ਨਹੀਂ ਕਰਕੇ ਰੱਬ ਵੱਲ। ਤੇ ਰੱਬ ਨੂੰ ਆਪਣੇ ਦਿਲ 'ਚ ਆਂਦਾ ਹੈ ਕਿ ਅੱਲਾ ਸੁਣਿਆ, ਵੇਖ ਲੈ ਤੇਰੇ ਕਿਸ ਤਰ੍ਹਾਂ ਦੇ ਬੰਦੇ ਨੇ ਜਨਾਬ। ਉਸੇ ਬਾਜ਼ਾਰ ਵਿੱਚ ਜਨਾਬ ਦੁੱਧ ਦਾ ਪਿਆਲਾ ਗਰਮ ਕੀਤਾ ਪਵਾਈ, ਉਸੇ ਬਾਜ਼ਾਰ ਦੇ ਵਿੱਚ ਜਨਾਬ ਮੈਨੂੰ ਜੁੱਤੀਆਂ ਵੀ ਪਵਾ ਛੜੀਆਂ, ਤੇਰੀਆਂ ਤੂੰ ਹੀ ਜਾਣੇ। ਅੱਛਾ ਕਿਆ ਬਾਬੇ ਨੇ ਅਗਾਂਹ ਟੁਰ ਪਏ, ਤੂੰ ਜਨਾਬ ਰੱਬ ਵੱਲ ਨਿਗਾਹ ਮਾਰ ਕੇ ਜਨਾਬ ਅਗਾਂਹ ਟੁਰ ਪਏ। ਪਿੱਛੋਂ ਜਨਾਬ ਉਹ ਮਸ਼ੂਕਾ ਉੱਠੀ ਹੈ ਵੀ ਕੱਪੜੇ ਬਦਲਣਾ, ਅੰਦਰ ਗਈ ਹੈ ਜਨਾਬ, ਕੱਪੜੇ ਅਗਲੇ ਬਦਲੇ ਨੇ ਲਾਏ ਨੇ, ਹਟ ਕੇ ਉਹੀ ਕੱਪੜੇ ਧੋਣ ਲੱਗ ਪਈ ਹੈ। ਧੋ ਕੇ ਜਨਾਬ ਛੱਤ ਤੇ ਚੜੀ ਉਹ ਸੁੱਕਣੇ ਪਾਉਣ ਵਾਸਤੇ। ਸੁੱਕਣੇ ਜਨਾਬ ਉਸ ਸਿਸਟਮ ਪਾਏ ਨੇ, ਬਨੇਰੇ ਤੋਂ ਦਾ ਪੈਰ ਸਲਿਪ ਹੋਇਆ, ਥੱਲੇ ਜਾ ਪੁੰਦੀ ਹੈ ਬੋਏ ਤੇ, ਵਿਹੜੇ ਦੇ ਵਿੱਚ ਡਿੱਗ ਪੁੰਦੀ। ਜਿਸ ਟਾਈਮ ਵਿਹੜੇ ਦੇ ਵਿੱਚ ਡਿੱਗਦੀ ਤੂੰ ਤਾਂ ਜਾਂਦਾ ਮਣਕਾ ਤਰੁੱਟ, ਮਣਕਾ ਜਿਸ ਟਾਈਮ ਟੁੱਟਦਾ ਜਨਾਬ ਉਹ ਜਾਂਦੀ ਫੌਤ ਹੋ। ਜਿੱਲੇ ਉਹ ਮਰ ਜਾਂਦੀ ਹੈ ਜਨਾਬ ਮੱਲੇ ਬੂ ਪੈ ਗਏ ਕਿ ਉਹ ਫਲਾਣਾ ਦਰਵੇਸ਼ ਉਸ ਬਦਦੁਆ ਦਿੱਤੀ ਹੈ ਜਨਾਬ ਤੇ ਬੀਬੀ ਮਰ ਗਈ। ਭੱਜ ਵੱਗੇ ਸਾਰੇ ਮੁਹੱਲੇ ਵਾਲੇ, ਉਹ ਆਸ਼ਕ ਵੀ ਉਹਦੇ ਮਗਰ ਬਾਬੇ ਨੂੰ ਪਤਾ ਜੋ ਉਸ ਬਦਦੁਆ ਦਿੱਤੀ ਤੇ ਬੀਬੀ ਮਰ ਗਈ। ਬੱਜੇ ਜਨਾਬ ਥੋੜਾ ਜਿਹਾ ਦੂਰ ਗਏ ਜਨਾਬ, ਬਾਬੇ ਨੇ ਲੱਭਿਆ, ਮਸਾਂ ਫੱਦਿਆ ਉਹਨੂੰ ਫੱਦ ਕੇ ਲਿਆਂਦਾ ਤੇ ਬਾਬੇ ਨੂੰ ਆਂਦੇ ਨੇ ਬਾਬਾ ਜੀ ਇਹ ਤੁਸੀਂ ਚੰਗਾ ਨਹੀਂ ਕੀਤਾ, ਇਹ ਕਿਹੜਾ ਕੰਮ ਕੀਤਾ ਤੁਸੀਂ, ਬਦਦੁਆ ਦਿੱਤੀ ਤੇ ਬੀਬੀ ਮਰ ਗਏ ਨੇ। ਅੱਗੋਂ ਆਂਦਾ ਨਹੀਂ ਨਹੀਂ ਮੈਂ ਤਾਂ ਬਦਦੁਆ ਕੋਈ ਨਹੀਂ ਦੀ ਗੱਲ ਕੀਤੀ, ਤੁਸੀਂ ਮੈਨੂੰ ਜਾਣ ਦਿਓ। ਉਹ ਆਂਦੇ ਨਹੀਂ ਨਹੀਂ ਬਾਬਾ ਤੂੰ ਬਦਦੁਆ ਦਿੱਤੀ ਹੈ, ਸਾਡੀ ਬੀਬੀ ਮਰ ਗਈ, ਤੂੰ ਆਨਾ ਕਿਵੇਂ ਦੀ ਗੱਲਾਂ ਕਰਨਾ। ਬੜਾ ਨੂੰ ਸਮਝਾਇਆ ਲੇਕਿਨ ਉਹ ਨਾ ਸਮਝੇ। ਉਹ ਆਂਦਾ ਮੁੜ ਸੁਣੋ ਗੱਲ ਬੰਦਿਓ ਕਿ ਉਸ ਜੋ ਥੱਪੜ ਮਾਰਿਆ ਮੈਨੂੰ, ਠੀਕ ਹੈ ਉਹਦੇ ਤੇ ਮੈਂ ਚਿੱਕੜ ਜਾਣ ਕੇ ਕੋਈ ਨਹੀਂ ਸੱਟਿਆ ਲੇਕਿਨ ਰੱਬ ਵੱਲੋਂ ਪੈ ਗਿਆ, ਠੀਕ ਹੈ। ਉਹਦੇ ਜਨਾਬ ਕਿਹੜਾ ਯਾਰ ਸੀ, ਕਿਹੜਾ ਬੈਠਾ ਸੀ, ਉਸ ਮੈਨੂੰ ਦੋ ਚਪੇੜਾ ਮਾਰ ਚੜੀਆਂ ਨੇ, ਠੀਕ ਹੈ। ਮੁੜ ਸਾਡੀ ਵੀ ਕਿਸੇ ਨਾਲ ਯਾਰੀ ਆਈ, ਠੀਕ ਹੈ, ਅਸੀਂ ਵੀ ਕਿਸੇ ਨੂੰ ਪਸੰਦ ਆਏ। ਅਸੀਂ ਐਵੇਂ ਨਹੀਂ ਵੀ ਸਾਡੇ ਯਾਰ ਨੂੰ ਕਿਲੇ ਪਤਾ ਲੱਗਾ ਕਿ ਮੇਰੇ ਯਾਰ ਨੂੰ ਥੱਪੜ ਉਸ ਫਲਾਣੇ ਮਾਰਿਆ, ਉਸ ਫਿਰ ਆਪਣੀ ਕੌਰ ਤਾਂ ਕੱਢਣੀ ਹੀ ਮਤਲਬ ਹੈ। ਤੇ ਗੱਲ ਸੁਣਾਉਣ ਦਾ ਮਕਸਦ ਇਹ ਬਹੁਤ ਸ਼ੋ ਯਾਰੀ ਚੰਗੀ ਥਾਂ ਤੇ ਲਾਈ ਹੋਵੇ ਤੇ ਯਾਰ ਕੰਮ ਆ ਜਾਂਦੇ ਨੇ। ਯਾਰੀ ਰੱਬ ਨਾਲ ਲਾਈਏ ਤੇ ਰੱਬ ਕਦੀ ਮਤਲਬ ਇਸ ਤਰ੍ਹਾਂ ਦੀ ਗੱਲ ਕਦੀ ਵੀ ਨਹੀਂ ਹੋ ਸਕਦੀ। ਰੱਬ ਨਾਲ ਯਾਰੀ ਲਾਈਏ ਤਾਂ ਕਦੀ ਪਿਛਾ ਨਹੀਂ ਹਟਦਾ, ਹਰ ਕਦਮ ਦੇ ਨਾਲ ਸਾਥ ਦਿੰਦਾ ਹੈ, ਕਦਮ ਦੇ ਨਾਲ, ਠੀਕ ਹੈ। ਤੇ ਬਾਕੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸਬਸਕ੍ਰਾइब ਜ਼ਰੂਰ ਕਰਿਆ। ਇਹ ਮੇਰਾ ਨਵਾਂ ਚੈਨਲ ਹੈ ਜਨਾਬ YouTube ਦਾ, ਇਹਨੂੰ ਲਾਈਕ ਸਬਸਕ੍ਰਾइब ਜ਼ਰੂਰ ਕਰਿਆ। तो अगली वीडियो तक दो इजाज़त, अल्लाह हाफिज़।